ले आई फिर कहाँ पर किस्मत हमें कहाँ से ले आई, फिर कहाँ पर किस्मत हमें कहाँ से। ये तो वही जगह है गुजरे थे हम जहाँ से। अस्सलाम वालेकुम वरहमतुल्लाहि वबरकातुहू। नाज़रीन सामीन, ये नाला बड़ा ही कदीमी ते तारीखी नाला ਸਾਡੇ ਨਾਨਕਿਆਂ ਦੇ ਪਿੰਡ ਦੇ ਕੋਲੋਂ ਦੀ ਗੁਜ਼ਰਦਾ ਹੈ। ਇਹ ਨਾਲਾ ਕਿਸੇ ਦੌਰ ਦੇ ਵਿੱਚ ਅੰਗਰੇਜ਼ ਨੇ ਬਣਾਇਆ ਸੀ। ਇਹ ਸਾਰਾ ਇਲਾਕਾ ਜਿੰਨਾ ਵੀ ਆਸੇ-ਪਾਸੇ ਹੈ, ਸਾਰਾ ਇਲਾਕਾ ਬੜਾ ਸਹਿਮਜ਼ਾਦਾ ਹੈ। ਇਹਦੇ ਪਾਣੀ ਨੂੰ ਕੱਢਣ ਵਾਸਤੇ ਅੰਗਰੇਜ਼ ਨੇ ਜਗ੍ਹਾ ਜਗ੍ਹਾ ਤੇ ਇਸ ਨਾਲੇ ਦੇ ਉੱਤੇ ਟਿਊਬਵੈਲ ਲਗਾਏ ਸਨ। ਹੁਣ ਤੇ ਉਹ ਟਿਊਬਵੈਲਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਰਹਿ ਗਿਆ। ਲੋਕੀ ਉਹਨਾਂ ਦੀਆਂ ਨਾਲਾਂ ਇੱਟਾਂ ਤੱਕ ਪੁੱਟ ਕੇ ਲੈ ਗਏ। ਇਹ ਗੱਲ ਕਰਨ ਦਾ ਮਕਸਦ ਸੀ ਕਿ ਇਸ ਨਾਲੇ ਦੇ ਨਾਲ ਸਾਡੀਆਂ ਬੜੀਆਂ ਯਾਦਾਂ ਵਾਬਸਤਾ ਨੇ। ਇਹ ਸਾਈਡ ਜਿਹੜੀ ਹੈ ਇਹ ਜਾਂਦੀ ਹੈ ਸਮੁੰਦਰੀ ਵਾਲੀ ਸਾਈਡ ਨੂੰ, ਔਰ ਇਹ ਸਾਹਮਣੇ ਸਾਡੇ ਨਾਨਕਿਆਂ ਦਾ ਪਿੰਡ ਹੈ 169 ਗਾਹਬੇ ਠੀਕਰੀਆਂ। ਚੌਧਰੀ ਮੁਹੰਮਦ ਸੁਲਤਾਨ ਅਹਿਮਦ ਗੁੱਜਰ ਉਹਦਾ ਪਿੰਡ ਹੈ ਜੀ, ਸਾਡੇ ਨਾਨਕੇ। ਔਰ ਇਹ ਰਸਤਾ ਜਾਂਦਾ ਜੀ ਜ਼ੈਲ ਗੁਜਰਾਂ ਦੇ ਇੱਕ ਪਿੰਡ 167 ਕਸਬੇ ਕਟਾਰੀਆਂ ਵਾਲੀ ਸਾਈਡ। ਸਾਡਾ ਬਚਪਨ ਇਸ ਸੇਮ ਨਾਲੀ ਦੇ ਉੱਤੇ ਗੁਜ਼ਰਿਆ। ਮੇਰੇ ਇੱਕ ਬਹੁਤ ਹੀ ਨਫੀਸ ਕਜ਼ਨ ਮਾਮਾ ਜੀ ਦੇ ਬੇਟੇ ਚੌਧਰੀ ਤੌਕੀਰ ਅਸਲਮ ਅਲ ਮਰੂਫ ਆਜ਼ਮ ਗੁੱਜਰ ਸਾਹਿਬ, ਉਹਨਾਂ ਨੇ ਤੇ ਮੈਂ ਆਪਣਾ ਬਚਪਨਾ ਇਸ ਸੇਮ ਨਾਲੇ ਦੇ ਉੱਤੇ ਗੁਜ਼ਾਰਿਆ। ਬੜੀਆਂ ਸ਼ਰਾਰਤਾਂ, ਬੜੀਆਂ ਖੇਡਾਂ ਖੇਡਦੇ ਸਾਂ ਇਸ ਜਗ੍ਹਾ ਦੇ ਉੱਤੇ। ਇਹ ਜਿਹੜੀ ਜਗ੍ਹਾ ਮੈਂ ਤੁਹਾਨੂੰ ਦੱਸ ਰਿਹਾ ਜਿੱਥੇ ਇਹ ਮੱਝਾਂ ਬੈਠੀਆਂ ਹੋਈਆਂ, ਇਸ ਜਗ੍ਹਾ ਦੇ ਉੱਤੇ ਅਸੀਂ ਅਕਸਰ ਨਹਾਉਂਦੇ ਰਹੇ ਹਾਂ, ਮੱਝਾਂ ਨੂੰ ਨਹਿਲਾਉਂਦੇ ਰਹੇ ਹਾਂ ਤੇ ਕਾਫੀ ਸਾਰਾ ਅਸੀਂ ਆਪਣਾ ਬਚਪਨਾ ਅਰਸਾ ਗੁਜ਼ਾਰਿਆ ਇਸ ਸੇਮ ਨਾਲੀ ਦੇ ਉੱਤੇ। ਮੱਝਾਂ ਚਾਰਨੀਆਂ, ਡੰਗਰਾਂ ਨੂੰ ਸਾਰਾ ਸਾਰਾ ਦਿਨ ਲੈ ਕੇ ਇੱਥੇ ਇਸ ਸੇਮ ਨਾਲੀ ਦੇ ਉੱਤੇ ਫਿਰਨਾ। ਚੌਧਰੀ ਆਜ਼ਮ ਇੰਤਹਾਈ ਨਫੀਸ ਤੇ ਬੜੇ ਹੀ ਪਿਆਰੇ ਮੇਰੇ ਕਜ਼ਨ ਨੇ। ਤਕਰੀਬਨ ਇਸ ਸਨ ਤੁਹਾਨੂੰ ਮੈਂ 90 ਦੇ ਕਰੀਬ ਦੀਆਂ 88 90 ਦੀਆਂ ਗੱਲਾਂ, ਬਲਕਿ ਉਸ ਤੋਂ ਵੀ ਪਹਿਲੇ ਦੀਆਂ ਗੱਲਾਂ ਦੱਸ ਰਿਹਾ। ਮੱਝਾਂ ਚਾਰਦਿਆਂ ਕਦੀ ਇਸ ਸਾਈਡ ਇਹ ਰਸਤਾ ਜਿਹੜਾ ਤੁਹਾਨੂੰ ਮੈਂ ਵਿਖਾ ਰਿਹਾ ਇਹ ਜਾਂਦਾ 167 ਗਾਹਬੇ ਕਟਾਰੀਆਂ। ਚੌਧਰੀ ਆਜ਼ਮ ਨੇ ਕਹਿਣਾ ਕਿ ਸਜਣਾ ਤੂੰ ਇਸ ਤਰ੍ਹਾਂ ਕਰਕੇ ਮੱਝਾਂ ਤੁਸੀਂ ਚਾਰ, ਜ਼ਰਾ ਬੈਠ। ਚਾਰਦਿਆਂ ਉਹ ਦੂਰ ਤੱਕ ਪਿੰਡ 167 ਗਾਹਬੇ ਕਟਾਰੀਆਂ, ਉੱਥੋਂ ਤੱਕ ਪਹੁੰਚਣਾ ਤੇ ਪੁੱਲ ਦੇ ਨਜ਼ਦੀਕ ਜਾ ਕੇ ਉੱਥੇ ਮੱਝਾਂ ਮੈਂ ਰੋਕ ਦੇਣੀਆਂ। ਚੌਧਰੀ ਆਜ਼ਮ ਨੇ ਕਹਿਣਾ ਕਿ ਤੂੰ ਮੱਝਾਂ ਚਾਰ ਤੇ ਮੈਂ ਜ਼ਰਾ ਆਪਣੇ ਨਾਨਕੇ। ਚੌਧਰੀ ਆਜ਼ਮ ਦੇ ਨਾਨਕੇ 167 ਗਾਹਬੇ ਕਟਾਰੀਆਂ ਉੱਥੇ ਨਾ। ਉਹਨਾਂ ਕਿਹਾ ਕਿ ਮੈਂ ਦੌੜ ਕੇ ਆਪਣੇ ਨਾਨਕਿਆਂ ਦੇ ਚੱਕਰ ਲਾਵਾਂ। ਮੈਂ ਉੱਥੇ ਬੈਠੇ ਰਹਿਣਾ, ਉਡੀਕਦੇ ਰਹਿਣਾ ਚੌਧਰੀ ਆਜ਼ਮ। ਉਹਨਾਂ ਭਾਈ ਆਪਣਾ ਨਾਨਕਿਆਂ ਕੋਲ ਜਾਣਾ, ਆਪਣੇ ਮਾਮਿਆਂ ਕੋਲ ਜਾਣਾ, ਉਹਨਾਂ ਨਾਲ ਬਹਿ ਖਲੋ ਕੇ ਵਾਪਸ ਆਉਣਾ। ਫਿਰ ਵਾਪਸੀ 'ਚ ਅਸੀਂ ਫਿਰ ਮੱਝਾਂ ਚਾਰਦੇ ਗਾਣੇ ਗੁਣੇ ਗਾਉਂਦੇ, ਗੱਲਾਂ ਬਾਤਾਂ ਕਰਦੇ ਵਾਪਸ ਆਉਣਾ। ਇੰਤਹਾਈ ਬੜਾ ਹੀ ਪਿਆਰਾ ਵਕਤ ਸੀ। ਇਸ ਜਗ੍ਹਾ ਦੇ ਉੱਤੇ ਇੱਕ ਟਾਈਮ ਸੀ ਕਿ ਪੂਰੇ ਪਿੰਡ ਦੀਆਂ ਮੱਝਾਂ ਦਾ ਰਸ਼ ਹੁੰਦਾ ਸੀ। ਇਸ ਟਾਈਮ ਵੀ ਤੁਸੀਂ ਵੇਖ ਰਹੇ ਹੋ ਮੱਝਾਂ ਨੇ ਕੁਝ ਬੈਠੀਆਂ ਹੋਈਆਂ ਇਸ ਜਗ੍ਹਾ ਤੇ। ਇਹ ਬੜੀ ਤਾਰੀਖੀ ਜਗ੍ਹਾ ਹੈ, ਬੜੀ ਤਾਰੀਖੀ ਜਗ੍ਹਾ। ਅੱਜ ਦੀ ਨਹੀਂ, ਇਹ ਅੰਗਰੇਜ਼ਾਂ ਦੇ ਵਕਤਾਂ ਦਾ ਨਾਲਾ ਹੈ ਤੇ ਇਸ ਜਗ੍ਹਾ ਦੇ ਉੱਤੇ ਅਸੀਂ ਮੱਝਾਂ ਚਾਰਨੀਆਂ, ਸਾਰਾ ਦਿਨ ਬੈਠਣਾ, ਗੱਪਾਂ ਲਾਉਣੀਆਂ। ਬੜਾ ਹੀ ਪਿਆਰਾ ਵਕਤ ਸੀ ਗੁਜ਼ਰ ਰਿਹਾ ਸੀ। ਤੇ ਅੱਜ ਇੱਥੇ ਖੜਿਆ ਹੋ ਕੇ ਮੈਂ ਇਸ ਜਗ੍ਹਾ ਨੂੰ ਵੇਖਿਆ, ਬੜੀਆਂ ਯਾਦਾਂ ਆਈਆਂ, ਬੜੀਆਂ ਹਸੀਨ ਯਾਦਾਂ। ਬੜਾ ਹੀ ਪਿਆਰਾ ਟਾਈਮ ਸੀ, ਬੜਾ ਹੀ ਅੱਛਾ ਵਕਤ ਸੀ। ਇਹ ਸਾਹਮਣੇ ਇਹ ਤੁਸੀਂ ਦੇਖ ਰਹੇ ਹੋ ਸਾਡੇ ਨਾਨਕਿਆਂ ਦਾ ਪਿੰਡ ਹੈ। ਇਹ ਵਾਲਾ
169 ਗਾਹ ਦੇ ਠੀਕਰੀਆਂ ਜ਼ੈਲ ਗੁਜਰਾਂ ਦੇ ਵਿੱਚੋਂ ਇੱਕ ਬਹੁਤ ਹੀ ਪਿਆਰਾ ਛੋਟਾ ਜਿਹਾ ਪਿੰਡ ਗਾਉਂ। ਇਹ ਤੁਸੀਂ ਮੁਲਾਹਿਜ਼ਾ ਫਰਮਾਓ। ਹੁਣ ਤੇ ਸਾਹਮਣੇ ਉਹ ਇੱਕ ਮਛਲੀ ਫਾਰਮ ਬਣ ਗਿਆ। ਇਹ ਸਾਰਾ ਬਕਾਇਆ ਗਰਾਊਂਡ ਸੀ। ਇੱਥੇ ਅਸੀਂ ਉਹ ਸਾਹਮਣੇ ਨਜ਼ਰ ਆ ਰਿਹਾ ਪ੍ਰਾਇਮਰੀ ਸਕੂਲ, ਉਹਦੀ ਬਿਲਡਿੰਗ ਨਜ਼ਰ ਆ ਰਹੀ ਹੈ। ਇੱਥੇ ਕਿਸੇ ਦੌਰ 'ਚ ਅਸੀਂ ਬਚਪਨ ਦੇ ਵਿੱਚ ਪਹਿਲੀ ਦੂਸਰੀ ਪੜ੍ਹਦੇ ਸੀ। ਇਸ ਸਕੂਲ ਤੋਂ ਪਹਿਲੇ ਇੱਕ ਸਕੀਮ ਹੁੰਦੀ ਸੀ ਮਸਜਿਦ ਮਕਤਬ ਸਕੀਮ, ਫਿਰ ਨਈ ਰੋਸ਼ਨੀ ਸਕੂਲ ਚੱਲੇ, ਉਹਦੇ ਵਿੱਚ ਵੀ ਅਸੀਂ ਕੁਝ ਦੇਰ ਪੜ੍ਹੇ ਹਾਂ। ਉਸ ਤੋਂ ਬਾਅਦ ਫਿਰ ਉਹਨਾਂ ਬੇਨਜ਼ੀਰ ਸਾਹਿਬਾਂ ਨੇ ਆ ਕੇ ਜ਼ਿਆਉਲ ਹਕ ਸਾਹਿਬ ਦੇ ਸਾਰੇ ਮਨਸੂਬੇ ਜਿਹੜੇ ਸੀ ਖਤਮ ਕਰਕੇ, ਉਹਨੇ ਇਹਨਾਂ ਸਕੂਲਾਂ ਨੂੰ ਖਤਮ ਕਰਕੇ ਫਿਰ ਮੁਨਸਲਿਕ ਕਰ ਦਿੱਤਾ ਪ੍ਰਾਇਮਰੀ ਸਕੂਲਾਂ ਦੇ ਨਾਲ। ਅਸੀਂ ਫਿਰ ਇਸ ਪ੍ਰਾਇਮਰੀ ਸਕੂਲ ਦੇ ਵਿੱਚ ਉਹ ਤੁਸੀਂ ਨਜ਼ਰ ਮਾਰੋ ਜ਼ਰਾ, ਉਹ ਸਾਹਮਣੇ ਬਿਲਡਿੰਗ ਨਜ਼ਰ ਆ ਰਹੀ ਹੈ ਪ੍ਰਾਇਮਰੀ ਸਕੂਲ ਦੀ। ਇੱਥੇ ਸਾਡਾ ਬਚਪਨਾ ਗੁਜ਼ਰਿਆ ਤੇ ਬੜਾ ਹੀ ਪਿਆਰਾ ਬਚਪਨਾ ਗੁਜ਼ਰਿਆ, ਬੜਾ ਅੱਛਾ ਟਾਈਮ ਗੁਜ਼ਰਿਆ ਚੌਧਰੀ ਆਜ਼ਮ ਸਾਹਿਬ ਦੇ ਨਾਲ। ਅੱਲਾਹ ਪਾਕ ਜ਼ਾਤ ਨਾਲ ਸਿਹਤ ਤੰਦਰੁਸਤੀ ਦੇਵੇ, ਸਲਾਮਤ ਰੱਖੇ, ਸ਼ਾਦ ਆਬਾਦ ਰੱਖੇ। ਇਸ ਜਗ੍ਹਾ ਤੋਂ ਗੁਜ਼ਰ ਰਿਹਾ ਸੀ ਤੇ ਪੁਰਾਣੀਆਂ ਯਾਦਾਂ ਨੇ ਛਲ ਮਾਰੀ। ਬੜਾ ਹੀ ਪੁਰਾਣਾ ਵਕਤ। ਇੱਥੇ ਖੜਾ ਹੋ ਕੇ ਮੈਂ ਵੇਖਣ ਲੱਗ ਪਿਆ ਇਸ ਜਗ੍ਹਾ ਨੂੰ। ਇਸ ਜਗ੍ਹਾ ਤੇ ਸਾਡਾ ਤਕਰੀਬਨ ਕੋਈ 8-10 ਸਾਲ ਦਾ ਅਰਸਾ ਗੁਜ਼ਰਿਆ, ਸਾਂਝਾ ਅਰਸਾ, ਜਿੱਥੇ ਅਸੀਂ ਬੈਠ ਕੇ ਖੇਡ ਕੇ ਨਹਾ ਧੋ ਕੇ ਇਸ ਜਗ੍ਹਾ ਤੇ ਵਕਤ ਗੁਜ਼ਾਰਿਆ। ਇਹ ਰਸਤਾ ਜਾਂਦਾ ਉਸ ਪੁਲ ਨੂੰ। ਇੱਕ ਇਹ ਪੁਲ ਸਾਹਮਣੇ ਨਜ਼ਰ ਆ ਰਿਹਾ, ਇਹ ਪੁਲ ਜਿਹੜਾ ਕ੍ਰਾਸ ਕਰਦਾ ਹੈ ਤਾਂਦਲਾ ਰੋਡ ਡਿਜਕੋਟ, ਡਿਜਕੋਟ ਤੋਂ ਤਾਂਦਲੇ ਨੂੰ ਤੇ ਤਾਂਦਲੇ ਤੋਂ ਡਿਜਕੋਟ ਨੂੰ ਇਹ ਰਸਤਾ ਜਾਂਦਾ ਹੈ। ਉਹ ਸਾਹਮਣੇ ਇੱਕ ਪੁਲ ਨਜ਼ਰ ਆ ਰਿਹਾ ਇਸ ਨਾਲੇ ਦੇ ਉੱਤੇ। ਇਹ ਕੋਈ ਸਾਹਿਬ ਨੇ ਉਹਨਾਂ ਨੇ ਇਹ ਜਗ੍ਹਾ ਖਰੀਦ ਕੇ, ਇਹ ਜ਼ਮੀਨ ਖਰੀਦ ਕੇ ਆਪਣਾ ਇੱਥੇ ਕੋਈ ਫਾਰਮ ਬਣਾਇਆ ਹੋਇਆ। ਚੌਧਰੀ ਅਖਤਰ ਸਾਹਿਬ ਨੇ ਕੋਈ 168 ਗਾਹ ਦੇ ਸਰਾਈ ਦੇ, ਉਹਨਾਂ ਨੇ ਜ਼ਮੀਨ ਖਰੀਦ ਕੇ ਨਾਲ ਹੀ ਆਪਣਾ ਮਛਲੀ ਫਾਰਮ ਬਣਾਇਆ। ਇਹ ਉਹਨਾਂ ਆਪਣਾ ਫਾਰਮ ਇੱਥੇ ਮਾਲ ਡੰਗਰ ਤੇ ਨਾਲ ਕੋਈ ਹੋਰ ਵੀ ਕੰਮ ਸ਼ਮ ਸ਼ੁਰੂ ਕੀਤੇ ਹੋਏ ਨੇ। ਇਹ ਸਾਡਾ ਵਿਰਸਾ, ਸਾਡਾ ਸੋਹਣਾ ਪੰਜਾਬ, ਉਹਦੀਆਂ ਹਸੀਨ ਯਾਦਾਂ ਤੁਹਾਡੇ ਨਾਲ ਜ਼ਰਾ ਸ਼ੇਅਰ ਕਰ ਰਹੇ ਸਨ ਕਿ ਦਿਲ ਦਾ ਜ਼ਰਾ ਬੋਝ ਹਲਕਾ ਹੋ ਜੇ ਤੇ ਪੁਰਾਣੀਆਂ ਯਾਦਾਂ ਫਿਰ ਬੇਦਾਰ ਹੋਈਆਂ ਕਿ ਇਸ ਜਗ੍ਹਾ ਤੇ ਅਸੀਂ ਖੜੇ ਹਾਂ। ਦੁਆ ਕਰਨਾ ਅੱਲਾਹ ਪਾਕ ਜ਼ਾਤ ਹਰ ਕਿਸੇ ਨੂੰ ਸਲਾਮਤ ਰੱਖੇ, ਸ਼ਾਦ ਆਬਾਦ ਰੱਖੇ, ਖੁਸ਼ ਰੱਖੇ। ਤੇ ਮੇਰੇ ਵੀਰ ਚੌਧਰੀ ਤੌਕੀਰ ਅਸਲਮ ਅਲ ਮਰੂਫ ਚੌਧਰੀ ਆਜ਼ਮ ਸਾਹਿਬ ਵਾਸਤੇ ਦੁਆ ਕਰਨਾ। ਉਹਨਾਂ ਦੀ ਸਿਹਤ ਜ਼ਰਾ ਥੋੜ੍ਹੀ ਜਿਹੀ ਡਿਸਟਰਬ ਰਹਿੰਦੀ ਹੈ, ਉਹਨਾਂ ਦੀ ਸਿਹਤ ਵਾਸਤੇ ਦੁਆ ਕਰਨਾ। ਮੈਂ ਤੁਹਾਡਾ ਵੀਰ ਫਰਕ ਸੁਲੇਮਾਨ ਰਾਂਝਾ, ਦੁਆਵਾਂ ਵਿੱਚ ਯਾਦ ਰੱਖਣਾ ਬੇਲੀਓ। ਅੱਲਾਹ ਪਾਕ ਜ਼ਾਤ ਸਭ ਨੂੰ ਸਲਾਮਤ ਰੱਖੇ। ਇਸ ਵੀਡੀਓ ਨੂੰ ਸ਼ੇਅਰ ਕਰਨਾ, ਲਾਈਕ ਕਰਨਾ ਤੇ ਮੇਰੇ ਇਸ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰਨਾ, ਬੜੀ ਮਿਹਰਬਾਨੀ। ਦੁਆ ਵਿੱਚ ਯਾਦ ਰੱਖਣਾ। अस्सलामु अलैकुम व रहमतुल्लाहि व बरकातुहू।